ਲਾਹੌਰ ਹਾਈ ਕੋਰਟ ਵੱਲੋਂ ਇੱਕ ਵੱਡੀ ਖੁਸ਼ਖਬਰੀ ਆ ਗਈ ਆ ਕਿ ਪੁਲਿਸ ਦਾ ਕਰੈਕਟਰ ਸਰਟੀਫਿਕੇਟ ਜਿਹੜਾ ਨਾ ਉਹਨੂੰ ਤਬਦੀਲ ਕਰਨ ਦਾ ਹੁਕਮ ਸੁਣਾ ਦਿੱਤਾ ਵਾ। ਜਿਹੜੇ ਬੰਦਿਆਂ ਨੂੰ ਸਜ਼ਾ ਹੋਈ ਆ ਉਹਨਾਂ ਵਾਸਤੇ ਅਲੱਗ ਸਰਟੀਫਿਕੇਟ ਹੋਏਗਾ, ਜਿਹੜੇ ਬੰਦਿਆਂ ਨੂੰ ਸਜ਼ਾ ਨਹੀਂ ਹੋਈ ਯਾਨੀ ਕਿ ਮੁਕੱਦਮਾਤ ਦੇ ਵਿੱਚੋਂ ਬਰੀ ਹੋ ਗਏ ਆ ਉਹਨਾਂ ਵਾਸਤੇ ਅਲੱਗ ਸਰਟੀਫਿਕੇਟ ਹੋਏਗਾ। ਅੱਜ ਆਈਜੀ ਪੰਜਾਬ ਅਦਾਲਤ ਦੇ ਵਿੱਚ ਪੇਸ਼ ਹੋਏ। ਅਦਾਲਤ ਦਾ ਇਹ ਕਹਿਣਾ ਸੀਗਾ ਕਿ ਫੌਰੀ ਤੌਰ ਤੇ ਅਲੱਗ-ਅਲੱਗ ਸਰਟੀਫਿਕੇਟ ਬਣਾਏ ਜਾਣ। ਇੱਕ ਬੰਦੇ ਦਾ ਗੁਨਾਹ ਕੀ ਹੈਗਾ ਵਾ, ਜਿਹੜਾ ਬੰਦਾ ਅਦਾਲਤ ਦੇ ਵਿੱਚੋਂ ਬਰੀ ਹੋ ਗਿਆ, ਜਿਹਦਾ ਗੁਨਾਹ ਸਾਬਤ ਨਹੀਂ ਹੋ ਗਿਆ, ਉਹ ਪੂਰੀ ਉਮਰ ਵਾਸਤੇ ਦਾਗਦਾਰ ਕਿਉਂ ਕਰ ਦਿੱਤਾ ਜਾਂਦਾ ਵਾ। ਅੱਗੇ ਅਸੀਂ ਸਰਟੀਫਿਕੇਟ ਬਣਾਉਣ ਵਾਸਤੇ ਜਾਂਦੇ ਹੁੰਦੇ ਸੀ, ਅਗਰ ਕਿਸੇ ਦੇ ਉੱਪਰ ਕੋਈ ਇਲਜ਼ਾਮ ਲਾ ਕੇ ਉਹਨੂੰ ਮੁਕੱਦਮੇ ਦੇ ਵਿੱਚ ਫਸਾ ਦਿੰਦਾ ਸੀਗਾ, ਉਹਦਾ ਨਾਮ ਸਾਰੀ ਉਮਰ ਵਾਸਤੇ ਕਰੈਕਟਰ ਸਰਟੀਫਿਕੇਟ ਦੇ ਉੱਪਰ ਆ ਜਾਂਦਾ ਸੀਗਾ ਕਿ ਇਹ ਬੰਦਾ ਇਸ ਜੁਰਮ ਦੇ ਵਿੱਚ ਮੁਲੱਵਸ ਸੀਗਾ। ਲੇਕਿਨ ਉਹ ਬੰਦਾ ਅਦਾਲਤੀ ਟਰਾਇਲ ਦੇ ਵਿੱਚ ਬਰੀ ਹੋ ਚੁੱਕਿਆ ਹੁੰਦਾ ਸੀਗਾ। ਜਦੋਂ ਬਰੀ ਹੋ ਗਿਆ ਤੇ ਅਦਾਲਤ ਦਾ ਕਹਿਣਾ ਵਾ ਹੁਣ ਇਹਦਾ ਨਾਂ ਵੀ ਉਸ ਜਗ੍ਹਾ ਤੋਂ ਕੱਢ ਕੇ ਇਹਦਾ ਇੱਕ ਅਲੱਗ ਸਰਟੀਫਿਕੇਟ ਬਣਾਇਆ ਜਾਵੇ, ਜਿਹਦੇ ਉੱਪਰ ਲਿਖਿਆ ਜਾਵੇ ਕਿ ਇਹ ਬੰਦੇ ਦੇ ਉੱਪਰ ਇਹ ਮੁਕੱਦਮਾ ਸੀਗਾ, ਅਦਾਲਤ ਵੱਲੋਂ ਇਹ ਬੰਦਾ ਬਰੀ ਹੋ ਚੁੱਕਿਆ ਵਾ। ਜਿਹੜੇ ਜਰਾਇਮ ਪੇਸ਼ਾ ਅਫਰਾਦ ਨੇ ਉਹਨਾਂ ਵਾਸਤੇ ਇੱਕ ਅਲੱਗ ਹੋਣਾ ਚਾਹੀਦਾ ਵਾ, ਜਿਹਦੇ ਉੱਪਰ ਲਿਖਿਆ ਹੋਵੇ ਇਸ ਭਾਈ ਨੇ ਇਹ ਜੁਰਮ ਵੀ ਕੀਤਾ, ਇਹ ਜੁਰਮ ਵੀ ਕੀਤਾ, ਇਹ ਜੁਰਮ ਵੀ ਕੀਤਾ। ਅਦਾਲਤ ਨੇ ਇਸ ਬੰਦੇ ਨੂੰ ਇੰਨੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਆ। ਆਈਜੀ ਪੰਜਾਬ ਦਾ ਇਹ ਕਹਿਣਾ ਸੀਗਾ ਕਿ ਸਾਡਾ ਸਾਰਾ ਨਿਜ਼ਾਮ ਜਿਹੜਾ ਵਾ ਉਹ ਕੰਪਿਊਟਰਾਈਜ਼ ਆ, ਲਿਹਾਜ਼ਾ ਸਾਨੂੰ 1 ਹਫ਼ਤੇ ਦਾ ਟਾਈਮ ਦਿੱਤਾ ਜਾਵੇ, ਅਸੀਂ 1 ਹਫ਼ਤੇ ਦੇ ਅੰਦਰ ਅੰਦਰ ਆਪਣਾ ਸਾਰਾ ਮਾਮਲਾ ਜਿਹੜਾ ਵਾ ਉਹਨੂੰ ਠੀਕ ਕਰਕੇ ਜਿਸ ਤਰ੍ਹਾਂ ਅਦਾਲਤੀ ਹੁਕਮ ਆ ਉਹਦੇ ਮੁਤਾਬਕ ਕੰਮ ਕਰ ਲੈਂਦੇ ਆ। ਇਹਦਾ ਸਭ ਤੋਂ ਜ਼ਿਆਦਾ ਫਾਇਦਾ ਉਹਨਾਂ ਬੰਦਿਆਂ ਨੂੰ ਆ ਜਿਨ੍ਹਾਂ ਨੇ ਮੁਲਕੋਂ ਬਾਹਰ ਜਾਣਾ ਵਾ ਜਾਂ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਕਰਨੀਆਂ ਵਾ। ਅੱਜ ਕੱਲ੍ਹ ਤਾਂ ਬਹੁਤ ਸਾਰੀਆਂ ਐਸੀਆਂ ਫੈਕਟਰੀਆਂ ਵੀ ਹੈਗੀਆਂ ਵਾ ਜਿਹੜੀਆਂ ਕਹਿੰਦੀਆਂ ਵਾ ਕਿ ਪਹਿਲੇ ਕਰੈਕਟਰ ਸਰਟੀਫਿਕੇਟ ਲੈ ਕੇ ਆਓ ਫਿਰ ਤੁਹਾਨੂੰ ਨੌਕਰੀ 'ਤੇ ਰੱਖਾਂਗੇ। ਸਾਡੇ ਜ਼ਰਾਏ ਦਾ ਕਹਿਣਾ ਵਾ ਹਲੇ ਤੱਕ ਹੁਣ ਜਿਸ ਟਾਈਮ ਤੱਕ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਵਾਂ, ਪੁਲਿਸ ਦੇ ਜਿੰਨੇ ਵੀ ਖਿਦਮਤ ਮਰਕਜ਼ ਆ ਜਿੱਥੋਂ ਕਰੈਕਟਰ ਸਰਟੀਫਿਕੇਟ ਜਾਰੀ ਹੁੰਦੇ ਆ, ਕਿਸੇ ਕਿਸਮ ਦੀ ਕੋਈ ਵੀ ਹਦਾਇਤ ਆਲਾ ਅਫਸਰਾਂ ਵੱਲੋਂ ਹਲੇ ਤੱਕ ਨਹੀਂ ਆਈ ਕਿ ਕਰੈਕਟਰ ਸਰਟੀਫਿਕੇਟ ਨੂੰ ਚੇਂਜ ਕਰਨਾ ਵਾ, ਚੇਂਜ ਨਹੀਂ ਕਰਨਾ। ਇੱਕ ਬੰਦੇ ਦਾ ਤੁਹਾਨੂੰ ਮੈਂ ਵਾਕਿਆ ਸੁਣਾਉਣਾ ਵਾ। ਉਸ ਬੰਦੇ ਨੇ ਬਾਹਰ ਜਾਣਾ ਸੀਗਾ, ਉੱਤੇ ਕੋਈ ਨਿੱਕਿਆ ਹੁੰਦਿਆਂ ਨਕਲ ਮਾਰਨ ਦਾ, ਆਹ 10ਵੀਂ ਦੇ ਵਿੱਚ ਪੇਪਰ ਦੇ ਰਿਹਾ ਸੀਗਾ, ਉਹਨੇ ਕਿਤੇ ਪਿੱਛੇ ਮੁੜ ਕੇ ਦੇਖਿਆ ਸੁਪਰੀਡੈਂਟ ਕੋਈ ਉੱਦਾਂ ਦਾ ਹੋਣਾ, ਉੱਤੇ ਨਕਲ ਦਾ ਪਰਚਾ ਹੋ ਗਿਆ, ਉਸ ਤੋਂ ਬਾਅਦ ਉਹ 'ਚ ਬੇਗੁਨਾਹ ਹੋ ਗਿਆ। ਲੇਕਿਨ ਉਹਨੇ ਹੁਣ ਜਦੋਂ ਉਹਦੇ 4 ਨਿਆਣੇ ਵੀ ਮੈਟ੍ਰਿਕ ਪਾਸ ਹੋ ਗਏ, ਕਿੰਨੇ ਨਿਆਣੇ? 4 ਨਿਆਣੇ ਵੀ ਮੈਟ੍ਰਿਕ ਪਾਸ ਹੋ ਗਏ, ਤੇ ਮਿਸਰ ਜਦੋਂ ਜਾਣ ਲੱਗਾ ਕਰੈਕਟਰ ਸਰਟੀਫਿਕੇਟ ਦੇ ਉੱਪਰ ਉਹ ਨਕਲ ਜਿਹੜੀ ਨਿੱਕਿਆ ਹੁੰਦਿਆਂ ਮਾਰੀ ਸੀ, ਪਤਾ ਨਹੀਂ ਨਕਲ ਮਾਰੀ ਸੀ ਜਾਂ ਅਸਲ ਮਾਰੀ ਸੀ, ਉਹਦਾ ਨਾਮ ਉੱਤੇ ਆ ਗਿਆ। ਉਹ ਵਿਚਾਰਾ ਕਦੀ ਇੱਧਰ ਟੱਕਰ ਮਾਰ, ਕਦੀ ਇੱਧਰ ਟੱਕਰ ਮਾਰ, ਕਦੀ ਇੱਧਰ ਟੱਕਰ ਮਾਰ, ਜਦੋਂ ਕਿ ਉੱਪਰ ਵਾਅਦੇ ਤੌਰ ਦੇ ਉੱਪਰ ਲਿਖਿਆ ਹੋਇਆ ਸੀਗਾ ਜਦੋਂ ਇਸ ਬੱਚੇ ਨੇ ਨਕਲ ਮਾਰੀ ਆ ਇਹਦੀ ਉਮਰ ਇੰਨੀ ਸੀਗੀ, ਇਹ 'ਤੇ ਜਿਹੜਾ ਇਲਜ਼ਾਮ ਲਾਇਆ ਗਿਆ ਸੀਗਾ ਉਹ ਸਾਬਤ ਨਹੀਂ ਹੋਇਆ, ਇਹਨੂੰ ਬਾਇਜ਼ਤ ਬਰੀ ਕੀਤਾ ਜਾਵੇ। ਇਹਦੇ ਬਾਵਜੂਦ ਵੀ ਉਹਦਾ ਕਰੈਕਟਰ ਸਰਟੀਫਿਕੇਟ ਦਾਗਦਾਰ ਸੀਗਾ। ਦਾਗਦਾਰ ਹੋਣ ਦੀ ਵਜ੍ਹਾ ਤੋਂ ਉਹ ਹਲੇ ਵੀ ਧੱਕੇ ਖਾ ਰਿਹਾ ਵਾ। ਮੇਰਾ ਖਿਆਲ ਆ ਕਿ ਹਾਈ ਕੋਰਟ ਦਾ ਇੱਕ ਅੱਛਾ ਇਕਦਾਮ ਆ, ਸਾਡੀ ਪੁਲਿਸ ਨੂੰ ਇਹਦੇ ਉੱਪਰ ਫੌਰੀ ਤੌਰ ਤੇ ਅਮਲ ਦਰਾਮਦ ਕਰਦੇ ਹੋਇਆ ਦਾਗਦਾਰ ਬੰਦੇ ਇੱਕ ਸਾਈਡ ਤੇ, ਬੇਦਾਗ ਇੱਕ ਸਾਈਡ ਤੇ ਕਰ ਦੇਣੇ ਚਾਹੀਦੇ ਆ। ਬਹੁਤ ਸ਼ੁਕਰੀਆ।